बिस्मिल्लाहिर्रहमानिर्रहीम अस्सलाम वालेकुम नेमत कदा दे नाज़रीन जी आया नु नाज़रीन अजकल तुहानू पता है कि गर्मी बहुत ज़्यादा शदीद है ते गर्मी नू दूर करन लई असी जेह्ड़े है ना गर्मी नू खत्म करन लई मुख्तलिफ किस्म दे मशरूबात दा इस्तेमाल करदे हैं ते अज मैं तुहानू शहनशाह ड्रिंक जेह्ड़ा है ना इमली ते आलू बुखारे दा शरबत बनाउण दा ना जेह्ड़ा असली ते खालस तरीका ओह् मैं अज तुहानू दस्सांगी आखेआ ते इमली आलू बुखारे दा शरबत जांदा है लेकिन एह्दे विच बड़ियां मुकव्वी चीज़ां पेदियां ने एह् जेह्ड़ियां ना मैं तुहानू शरबत बनाउण दा ना तरीका दस्सांगी एह्दे लेई असी अद्ध पा जेह्ड़ी है ना खुबानी सुक्की लै ली ऐ अद्ध पा असी जरशक लै लिआ ऐ अद्ध पा अनारदाना लै लिआ वा अद्ध पा दा मतलब ऐ 125 ग्राम ते इक पाइया जेह्ड़ी इमली ऐ ना 250 ग्राम असी इमली लै ली ऐ ते 250 ग्राम ही आलू बुखारा लै लिआ ऐ अनारदाना आलू बुखारा इमली जरशक इन्हां चीज़ां नू असी रात भर ਲਈ ना ਭਿਓ ਦੇਵਾਂਗੇ ਪਾਣੀ ਪਾ ਕੇ ਤੇ ਇਹਨਾਂ ਨੂੰ ਢੱਕ ਕੇ ਰੱਖ ਦੇਵਾਂਗੇ ਸਾਰੀ ਰਾਤ ਖੁਬਾਨੀ ਨੂੰ ਜ਼ਰਾ ਅੱਛੀ ਤਰ੍ਹਾਂ ਧੋਣਾ ਹੈ ਕਿਉਂਕਿ ਇਹਦੇ ਵਿੱਚ ਮਿੱਟੀ ਹੁੰਦੀ ਹੈ ਇਹਨੂੰ ਅੱਛੀ ਤਰ੍ਹਾਂ ਤੁਸੀਂ ਥੋੜੀ ਦੇਰ ਭਿਓ ਕੇ ਧੋ ਕੇ ਤੇ ਫਿਰ ਇਹਨੂੰ ਰਾਤ ਭਰ ਭਿਉਣ ਦੇ ਬਾਅਦ ਨਾ ਜਿਹੜੀ ਹੈ ਨਾ ਖੁਬਾਨੀ ਦੀ ਆ ਕਿੰਨੀ ਖੂਬਸੂਰਤ ਜਿਹੀ ਨਾ ਫਰੈਸ਼ ਸ਼ਕਲ ਬਣ ਗਈ ਹੈ ਖੁਬਾਨੀ ਨਰਮ ਹੋ ਗਈ ਹੈ ਅਸੀਂ ਹੁਣ ਇਹਦੇ ਤੋਂ ਇਮਲੀ ਤੇ ਆਲੂ ਬੁਖਾਰੇ ਦਾ ਸ਼ਰਬਤ ਤਿਆਰ ਕਰਾਂਗੇ ਇਹਦੇ ਵਿੱਚ ਜਿਹੜੀਆਂ ਮੈਂ ਚੀਜ਼ਾਂ ਇਸਤੇਮਾਲ ਕੀਤੀਆਂ ਇਨਸਾਨੀ ਸਿਹਤ ਲਈ ਬਹੁਤ ਜ਼ਿਆਦਾ ਅੱਛੀਆਂ ਨੇ ਖੂਨ ਨੂੰ ਸਾਫ਼ ਕਰਦੀਆਂ ਨੇ ਖੂਨ ਮਿਹਦੇ ਦੀਆਂ ਤੇ ਜਿਗਰ ਦੀਆਂ ਬਿਮਾਰੀਆਂ ਨੂੰ ਖਤਮ ਕਰਦੀਆਂ ਵੇਖੋ ਆਲੂ ਬੁਖਾਰਾ ਜਿਹੜਾ ਨਾ ਭਿੱਜ ਕੇ ਨਰਮ ਹੋ ਗਿਆ ਤੁਸੀਂ ਇਸ ਤਰ੍ਹਾਂ ਇਹਨੂੰ ਦਬਾ ਕੇ ਇਹਦੀਆਂ ਗੁਟਲੀਆਂ ਕੱਢ ਸਕਦੇ ਜੇ ਬਹੁਤ ਜ਼ਿਆਦਾ ਨਰਮ ਹੋ ਗਿਆ ਹੈ ਰਾਤ ਭਿਉਣ ਨਾਲ ਹੁਣ ਇਹਦੀ ਤੇ ਆ ਇਮਲੀ ਹੈ ਇਮਲੀ ਨੂੰ ਅਸੀਂ ਰਾਤ ਭਰ ਭਿਓ ਕੇ ਰੱਖਿਆ ਸੀ ਹੁਣ ਉਹ ਨਰਮ ਹੋ ਗਈ ਹੈ ਇਸ ਵਾਸਤੇ ਹੁਣ ਅਸੀਂ ਇਹਨੂੰ ਨਾ ਮਸਲ ਕੇ ਕੁਚਲ ਕੇ ਨਾ ਜਿਹੜਾ ਨਾ ਇਹਦੇ ਵਿੱਚੋਂ ਗੁਟਲੀ ਕੱਢ ਲਾਂਗੇ ਗੁਟਲੀ ਨੂੰ ਅਸੀਂ ਸ਼ਰਬਤ ਦੇ ਵਿੱਚ ਨਹੀਂ ਪਕਾਉਣਾ ਕਿਉਂਕਿ ਇਮਲੀ ਦੀ ਨਾ ਗੁਟਲੀ ਜਿਹੜੀ ਹੈ ਨਾ ਥੋੜਾ ਜਿਹਾ ਖੁਸ਼ਕ ਜਿਹਾ ਕਸੈਲਾ ਜਿਹਾ ਸਵਾਦ ਦਿੰਦੀ ਹੈ ਆ ਜ਼ਰਸ਼ਕ ਹੈ ਜ਼ਰਸ਼ਕ ਜਿਹੜੀ ਹੁੰਦੀ ਹੈ ਨਾ ਇਹ ਮੇਵੇ ਦੀ ਤਰ੍ਹਾਂ ਦਾ ਇੱਕ ਛੋਟਾ ਜਿਹਾ ਦਾਣਾ ਹੈ ਬਹੁਤ ਜ਼ਿਆਦਾ ਜ਼ੂਦ ਹਜ਼ਮ ਹੁੰਦੀ ਹੈ ਖੂਨ ਨੂੰ ਸਾਫ਼ ਕਰਦੀ ਆ ਖੂਨ ਨੂੰ ਪਤਲਾ ਕਰਦੀ ਆ ਪੇਟ ਦੀਆਂ ਜਿਗਰ ਦੀਆਂ ਖੂਨ ਦੀਆਂ ਬਿਮਾਰੀਆਂ ਨੂੰ ਖਤਮ ਕਰਦੀ ਆ ਮਿਹਦੇ ਨੂੰ ਸਹੀ ਕਰਦੀ ਆ ਤੇ ਮਿਹਦੇ ਦੀ ਗਰਮੀ ਨੂੰ ਦੂਰ ਕਰਦੀ ਆ ਨਵਾਂ ਖੂਨ ਬਣਾਉਂਦੀ ਆ ਆ ਅਨਾਰਦਾਣਾ ਹੈ ਸਾਡਾ ਅਨਾਰਦਾਣੇ ਦੇ ਫਾਇਦੇ ਤੋਂ ਤੇ ਤੁਸੀਂ ਅੱਗੇ ਹੀ ਵਾਕਿਫ ਹੋ ਅਨਾਰਦਾਣਾ ਦੋ ਕਿਸਮ ਦਾ ਹੁੰਦਾ ਹੈ ਇੱਕ ਮਿੱਠਾ ਅਨਾਰਦਾਣਾ ਹੁੰਦਾ ਹੈ ਤੇ ਇੱਕ ਲਾਲ ਅਨਾਰਦਾਣਾ ਹੁੰਦਾ ਹੈ ਜਿਹੜਾ ਖੱਟਾ ਹੁੰਦਾ ਇਹ ਹੁਣ ਤੁਹਾਡੀ ਮਰਜ਼ੀ ਹੈ ਤੁਸੀਂ ਕਿਹੜਾ ਅਨਾਰਦਾਣਾ ਲੈਣਾ ਮੈਂ ਸਫੇਦ ਅਨਾਰਦਾਣਾ ਲਿਆ ਆ ਜਿਹੜਾ ਨਾ ਜ਼ਿਆਦਾ ਖੱਟਾ ਨਹੀਂ ਹੁੰਦਾ ਕਿਉਂਕਿ ਸਾਡੇ ਕੋਲ ਇਮਲੀ ਵੀ ਖੱਟੀ ਆ ਤੇ ਆਲੂ ਬੁਖਾਰਾ ਵੀ ਖੱਟਾ ਹੈ ਇਸ ਵਾਸਤੇ ਇਹਦਾ ਖਟਾਸ ਜ਼ਿਆਦਾ ਹੋ ਜਾਏਗੀ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਪੰਜੇ ਚੀਜ਼ਾਂ ਅਸੀਂ ਭਿਓਈਆਂ ਸੀ ਇਹਨਾਂ ਨੂੰ ਹੁਣ ਅਸੀਂ ਇੱਕ ਦੇਗਚੀ ਵਿੱਚ ਪਾ ਕੇ ਤੇ ਇਹਨਾਂ ਨੂੰ ਪਕਾ ਲਵਾਂਗੇ ਇਮਲੀ ਦਾ ਤੁਸੀਂ ਯਾਦ ਰੱਖਣਾ ਹੈ ਕਿ ਇਮਲੀ ਜਿਹੜੀ ਹੈ ਨਾ ਇਹਨੂੰ ਤੁਸੀਂ ਉਹਦੀਆਂ ਗੁਟਲੀਆਂ ਜਿਹੜੀਆਂ ਨਾ ਮਲ ਕੇ ਉਹਦੇ ਵਿੱਚੋਂ ਗੁਟਲੀਆਂ ਕੱਢ ਕੇ ਤੇ ਉਹਦਾ ਗੁੱਦਾ ਪਾਉਣਾ ਹੈ ਇਹ ਸਾਰੀਆਂ ਚੀਜ਼ਾਂ ਅਸੀਂ ਹਾਂਡੀ ਵਿੱਚ ਪਾ ਲੀਆਂ ਨੇ ਇੱਕ ਦੇਗਚਾ ਲੈ ਕੇ ਉਹਦੇ ਵਿੱਚ ਜਿਹੜਾ ਨਾ ਆਲੂ ਬੁਖਾਰੇ ਦੀ ਵੀ ਇਮਲੀ ਗੁਟਲੀ ਕੱਢ ਕੇ ਤੇ ਇਮਲੀ ਦੀ ਗੁਟਲੀ ਕੱਢ ਕੇ ਇਮਲੀ ਨੂੰ ਅੱਛੀ ਤਰ੍ਹਾਂ ਕੁਚਲ ਕੇ ਨਾ ਚੰਗੀ ਤਰ੍ਹਾਂ ਤੁਸੀਂ ਇਹਦਾ ਨਾ ਗੁਟਲੀ ਕੱਢ ਲੈਣੀ ਹੈ ਇਹਦਾ ਗੁੱਦਾ ਜਿਹੜਾ ਨਾ ਉਹ ਪਾਣੀ ਵਿੱਚ ਪਾ ਲੈਣਾ ਵਾ ਇਸ ਤਰ੍ਹਾਂ ਮਲ ਕੇ ਤੁਸੀਂ ਹੱਥਾਂ ਨਾਲ ਇਹਨੂੰ ਨਾ ਪਹਿਲੋਂ ਇੱਕ ਵਾਰੀ ਇਹਦੇ ਵਿੱਚੋਂ ਗੁਟਲੀਆਂ ਨਿਚੋੜ ਕੇ ਕੱਢ ਲਓ ਫਿਰ ਪਾਣੀ ਵਿੱਚ ਪਾ ਕੇ ਉਹਦਾ ਜਿਹੜਾ ਬਾਕੀ ਬਣਦਾ ਅਸਰ ਆ ਉਹਨੂੰ ਕੁਚਲ ਕੇ ਕੱਢ ਕੇ ਤੇ ਇਹਨੂੰ ਪਕਾ ਲਓ ਇਹਦੇ ਤਮਾਮ ਅਜਜ਼ਾ ਨੂੰ ਅਸੀਂ ਤਕਰੀਬਨ 3 ਕਿਲੋ ਪਾਣੀ ਪਾ ਕੇ ਤੇ ਇਹਨਾਂ ਨੂੰ ਇਹ ਜਿਹੜਾ ਪਾਣੀ ਚ ਅਸੀਂ ਭਿਓਈਆਂ ਸੀ ਇਹ ਚੀਜ਼ਾਂ ਇਹ ਪਾਣੀ ਵੀ ਉਹਦੇ ਵਿੱਚ ਹੀ 3 ਕਿਲੋ ਦੇ ਸ਼ਾਮਲ ਹੋਣਾ ਤਕਰੀਬਨ 3 ਕਿਲੋ ਪਾਣੀ ਹੋਵੇ ਇਹਨੂੰ ਤੁਸੀਂ ਅੱਧਾ ਪੌਣਾ ਘੰਟਾ ਜਿਹੜਾ ਨਾ ਪਕਾਉਣਾ ਇਸ ਤਰ੍ਹਾਂ ਅਸੀਂ ਨਿਚੋੜ ਕੇ ਗੁਟਲੀ ਇਮਲੀ ਦੀ ਜਿਹੜੀ ਹੈ ਨਾ ਉਹਨੂੰ ਅਲੱਗਾ ਕਰ ਲੈਣਾ ਗੁੱਦੇ ਤੋਂ ਤੇ ਗੁੱਦੇ ਨੂੰ ਅਸੀਂ ਆਪਣੇ ਸ਼ਰਬਤ ਦੇ ਵਿੱਚ ਪਾ ਕੇ ਪਕਾ ਲੈਣਾ ਤੁਸੀਂ ਯਕੀਨ ਕਰੋ ਜਦੋਂ ਤੁਸੀਂ ਇਹਨੂੰ ਬਣਾਓਗੇ ਤੇ ਇਹਨੂੰ ਬਹੁਤ ਜ਼ਿਆਦਾ ਇੰਜੋਏ ਕਰੋਗੇ ਇਹਦੀ ਮਿਹਦਾ ਜਿਗਰ ਅੱਖਾਂ ਤੱਕ ਠੰਡ ਪਾਉਂਦਾ ਹੈ ਨਜ਼ਰ ਨੂੰ ਤੇਜ਼ ਕਰਦਾ ਹੈ ਤੇ ਗਰਮੀ ਦੀ ਜਿਹੜੀ ਗਰਮੀ ਦੇ ਪੜਾਸਿਆਂ ਦਿਨਾਂ ਚ ਸੌਣ ਭਾਦਰੋਂ ਦੇ ਦਿਨਾਂ ਵਿੱਚ ਜਿਹੜਾ ਇਮਲੀ ਆਲੂ ਬੁਖਾਰੇ ਦਾ ਸ਼ਰਬਤ ਜਿਹੜਾ ਨਾ ਬਹੁਤ ਮੁਫੀਦ ਹੁੰਦਾ ਹੈ ਇਨਸਾਨੀ ਸਿਹਤ ਵਾਸਤੇ ਘਬਰਾਹਟ ਨੂੰ ਦੂਰ ਕਰਦਾ ਵਾ
ਜਦੋਂ ਤੁਸੀਂ ਇਹਨੂੰ ਸ਼ਰਬਤ ਨੂੰ ਬਣਾਓਗੇ, ਪੀਓਗੇ ਤੇ ਤੁਸੀਂ ਇਹਨੂੰ ਬਹੁਤ ਜ਼ਿਆਦਾ ਫਰਕ ਅਫਜ਼ਾ ਪਾਓਗੇ। ਨਾਜ਼ਰੀਨ, ਮੇਰਾ ਮਕਸਦ ਹੁੰਦਾ ਹੈ ਕਿ ਅਸੀਂ ਜਿਹੜੀ ਨਾ ਅੱਛੀਆਂ-ਅੱਛੀਆਂ ਚੀਜ਼ਾਂ ਤੁਹਾਨੂੰ ਬਣਾਉਣੀਆਂ ਸਿਖਾਵਾਂ ਤਾਂ ਕਿ ਤੁਸੀਂ ਹਿਫਜ਼ਾਨੇ ਸਿਹਤ ਦੇ ਅਸੂਲਾਂ ਦੇ ਮੁਤਾਬਕ ਜਿਹੜਾ ਨਾ ਆਪਣੇ ਘਰ ਵਿੱਚ ਇਹਨਾਂ ਨੂੰ ਬਣਾ ਕੇ ਤਿਆਰ ਕਰ ਲਓ। ਢੱਕ ਕੇ ਤੁਸੀਂ ਇਸ ਹਮੇਜ਼ੇ ਨੂੰ ਅੱਛੀ ਤਰ੍ਹਾਂ ਪਕਾ ਲੈਣਾ। ਅੱਧਾ ਪੌਣਾ ਘੰਟਾ ਪਕਾਉਣ ਤੋਂ ਬਾਅਦ ਜਿਹੜਾ ਨਾ ਸਾਡੀ ਸ਼ਰਬਤ ਦੀ ਨਾ ਜਿਹੜੇ ਅਜਜ਼ਾ ਨੇ ਉਹਨਾਂ ਦੀ ਆਹ ਸ਼ਕਲ ਹੋ ਗਈ ਹੈ। ਹੁਣ ਇਹਨੂੰ ਲਾ ਕੇ ਥੋੜਾ ਜਿਹਾ ਅਸੀਂ ਠੰਡਾ ਕਰਾਂਗੇ। ਚੁੱਲ੍ਹੇ ਤੋਂ ਹਟਾ ਕੇ ਥੋੜਾ ਜਿਹਾ ਠੰਡਾ ਕਰਾਂਗੇ, ਫਿਰ ਅਸੀਂ ਇਹਨੂੰ ਹੈਂਡ ਬਲੈਂਡਰ ਨਾਲ ਬਲੈਂਡ ਕਰ ਲਾਂਗੇ। ਜੇ ਤੁਹਾਡੇ ਕੋਲ ਹੈਂਡ ਬਲੈਂਡਰ ਨਹੀਂ ਹੈ ਤੇ ਤੁਸੀਂ ਇਹਨੂੰ ਮਿਲਕ ਸ਼ੇਕ ਦੇ ਜੱਗ ਵਿੱਚ ਵੀ ਨਾ ਪਾ ਕੇ ਰਿੜਕ ਸਕਦੇ ਜੇ। ਇਹਨੂੰ ਅੱਛੀ ਤਰ੍ਹਾਂ ਤੁਸੀਂ ਬਾਰੀਕ ਕਰਕੇ ਤੇ ਨਿਚੋੜ ਲਓ। ਇਹਨੂੰ ਪੁਣ ਕੇ ਛਾਨਣੀ ਦੇ ਵਿੱਚ ਤੁਸੀਂ ਇਹਨੂੰ ਅੱਛੀ ਤਰ੍ਹਾਂ ਪੁਣ ਕੇ ਤੇ ਇਹਦੇ ਵਿੱਚ ਚੀਨੀ ਪਾ ਕੇ ਫਿਰ ਅਸੀਂ ਪਕਾਉਣੀ ਹੈ। ਬਲੈਂਡਰ ਨਾਲ ਜਿਹੜਾ ਨਾ ਮੈਂ ਇਹਨੂੰ ਅੱਛੀ ਤਰ੍ਹਾਂ ਜਿਹੜਾ ਨਾ ਬਾਰੀਕ ਪੀਸ ਲਵਾਂਗੀ, ਸ਼ੇਕ ਕਰ ਲਵਾਂਗੀ। ਸਾਰੀ ਜਿਹੜੀਆਂ ਚੀਜ਼ਾਂ ਨੇ ਉਹ ਗ੍ਰਾਈਂਡ ਹੋ ਜਾਣਗੀਆਂ। ਹੁਣ ਅਸੀਂ ਇੱਕ ਸਟੀਲ ਦੀ ਛਲਣੀ ਲਈ ਆ, ਉਹਦੇ ਵਿੱਚ ਅਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹਨਾਂ ਨੂੰ ਅੱਛੀ ਤਰ੍ਹਾਂ ਛਾਣ ਲਿਆ ਹੈ। ਅਨਾਰਦਾਣੇ ਦਾ ਬੀਜ ਜਿਹੜਾ ਨਾ ਬੀਜ ਰਹਿ ਗਿਆ, ਬਾਕੀ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਨਾ ਉਹ ਪੀਸ ਗਈਆਂ ਨੇ। ਆ ਸਾਡਾ ਜਿਹੜਾ ਨਾ ਪਲਪ ਤਿਆਰ ਹੋ ਗਿਆ ਹੈ ਇਮਲੀ ਆਲੂ ਬੁਖਾਰੇ ਦੇ ਸ਼ਰਬਤ ਦਾ। ਹੁਣ ਅਸੀਂ ਇਹਦੇ ਵਿੱਚ 3 ਕਿਲੋ ਚੀਨੀ ਜਿਹੜੀ ਹੈ ਨਾ ਪਾ ਕੇ ਇਹਨੂੰ ਇੰਨਾ ਪਕਾਵਾਂਗੇ ਕਿ ਹਲਕੀ ਜਿਹੀ ਇਹਦੇ ਵਿੱਚ ਤਾਰ ਬਣੇ। ਇਹਨੂੰ ਬਹੁਤ ਜ਼ਿਆਦਾ ਜਿਹੜਾ ਨਾ ਲੰਬੀ ਤਾਰ ਤੱਕ ਨਹੀਂ ਰੱਖਣਾ। ਇਹਨੂੰ ਅਸੀਂ ਥੋੜੀ ਦੇਰ ਪਕਾਵਾਂਗੇ, ਉਨੀ ਦੇਰ ਜਿੰਨੀ ਦੇਰ ਚ ਨਾ ਇਹਦਾ ਇੰਨਾ ਚੇਕ ਖਤਮ ਹੋ ਜਾਵੇ। ਨਾਜ਼ਰੀਨ, ਤੁਸੀਂ ਇਹਦੇ ਵਿੱਚ ਫੂਡ ਕਲਰ ਪਾ ਸਕਦੇ ਜੇ, ਲੇਕਿਨ ਮੈਂ ਕਿਉਂਕਿ ਆਪਣੇ ਬੱਚਿਆਂ ਲਈ ਬਣਾਇਆ, ਇਸ ਵਾਸਤੇ ਮੈਂ ਕੋਸ਼ਿਸ਼ ਕਰਦੀ ਹਾਂ ਕਿ ਆਰਟੀਫਿਸ਼ੀਅਲ ਚੀਜ਼ਾਂ ਉਹਨਾਂ ਨੂੰ ਨਾ ਦਿੱਤੀਆਂ ਜਾਣ। ਇਸ ਵਾਸਤੇ ਮੈਂ ਇਹਦੇ ਵਿੱਚ ਨਾ ਕੋਈ ਕਿਸੇ ਕਿਸਮ ਦਾ ਪ੍ਰੀਜ਼ਰਵੇਟਿਵ ਜਾਂ ਰੰਗ ਨਹੀਂ ਪਾਇਆ। ਅਗਰ ਤੁਸੀਂ ਚਾਹੋ ਤੇ ਇਹਦੀ ਰੰਗ ਨੂੰ ਹੋਰ ਜ਼ਿਆਦਾ ਖੂਬਸੂਰਤ ਬਣਾਉਣ ਲਈ ਇਹਦੇ ਵਿੱਚ ਯੈਲੋ ਫੂਡ ਕਲਰ ਪਾ ਸਕਦੇ ਜੇ। ਤਕਰੀਬਨ 10 ਮਿੰਟ ਵਿੱਚ ਸਾਡਾ ਸ਼ਰਬਤ ਜਿਹੜਾ ਨਾ ਉਹ ਪੱਕ ਕੇ ਤਿਆਰ ਹੋ ਜਾਏਗਾ। ਸ਼ਰਬਤ ਨੂੰ ਹੁਣ ਤੁਸੀਂ ਜਿਹੜਾ ਨਾ ਇਸ ਸਟੇਜ ਤੇ ਨਾ ਤੁਹਾਨੂੰ ਚੁੱਲ੍ਹੇ ਦੇ ਸਿਰ ਤੇ ਸ਼ਰਬਤ ਦੇ ਸਿਰ ਤੇ ਖਲੋਣਾ ਪਏਗਾ। ਜੈਸੇ ਹੀ ਝੱਗ ਖਤਮ ਹੋ ਜਾਂਦੀ ਹੈ ਤੁਸੀਂ ਉਂਗਲੀ ਦੇ ਉੱਤੇ ਟੱਚ ਕਰਕੇ ਵੇਖ ਲਓ। ਹਲਕਾ ਜਿਹਾ ਜਿਹੜਾ ਨਾ ਇਹਦਾ ਦਾਣਾ ਬਣੇ ਤੇ ਇਹਦਾ ਮਤਲਬ ਹੈ ਕਿ ਸ਼ਰਬਤ ਸਾਡਾ ਤਿਆਰ ਹੋ ਗਿਆ। ਲੋ, ਹੁਣ ਸਾਡਾ ਨਾ ਸ਼ਰਬਤ ਬਿਲਕੁਲ ਤਿਆਰ ਹੋ ਗਿਆ। ਹੁਣ ਅਸੀਂ ਇਹਨੂੰ ਠੰਡਾ ਕਰਕੇ ਤੇ ਬੋਤਲਾਂ ਵਿੱਚ ਭਰ ਲਾਂਗੇ। ਨਾਜ਼ਰੀਨ, ਸਾਡਾ ਜੇ ਮੇਰੇ ਕੋਲ ਇੱਕ ਖਾਲੀ ਸ਼ਰਬਤ ਦੀ ਬੋਤਲ ਪਈ ਸੀ, ਉਹਦੇ ਵਿੱਚ ਮੈਂ ਇਹ ਸ਼ਰਬਤ ਪਾ ਲਿਆ। ਤੁਸੀਂ ਜਿਹੜਾ ਨਾ ਆਪਣੀ ਮਰਜ਼ੀ ਦੇ ਕੰਟੇਨਰ ਵਿੱਚ ਇਹਨੂੰ ਪਾ ਸਕਦੇ ਜੇ। ਤੁਸੀਂ ਇਸ ਸ਼ਰਬਤ ਨੂੰ ਇੰਜੋਏ ਕਰੋ, ਪੀਓ ਤੇ ਮੈਨੂੰ ਦੁਆਵਾਂ ਵਿੱਚ ਯਾਦ ਰੱਖਿਆ ਜੇ। ਇਹ ਬਹੁਤ ਆਸਾਨੀ ਨਾਲ, ਨਹਾਇਤ ਆਸਾਨੀ ਨਾਲ ਤੁਸੀਂ ਇਹ ਸ਼ਰਬਤ ਘਰ ਵਿੱਚ ਬਣਾ ਸਕਦੇ ਜੇ ਤੇ ਇਹਦੇ ਨਾਲ ਤੁਹਾਡਾ ਸਰਮਾਇਆ ਵੀ ਬਚਦਾ ਹੈ। ਸਸਤੇ ਵਿੱਚ ਇਹ ਸ਼ਰਬਤ ਤੁਸੀਂ ਘਰ ਬਣਾ ਲਓਗੇ। ਬਾਹਰੋਂ ਬਾਜ਼ਾਰ ਦਾ ਜਿਹੜਾ ਸ਼ਰਬਤ ਹੈ ਉਹ ਤਾਂ ਬਹੁਤ ਮਹਿੰਗਾ ਆਉਂਦਾ ਹੈ। ਨਾਜ਼ਰੀਨ, ਜਦੋਂ ਤੁਹਾਨੂੰ ਰੈਸਿਪੀਜ਼ ਪਸੰਦ ਆਉਣ ਤੁਸੀਂ ਉਹਨਾਂ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਇਹਦੇ ਨਾਲ ਮੇਰੀ ਹੌਸਲਾ ਅਫਜ਼ਾਈ ਹੁੰਦੀ ਹੈ ਤੇ ਮੈਂ ਤੁਹਾਡੇ ਲਈ ਅੱਛੀਆਂ ਰੈਸਿਪੀਜ਼ ਜਿਹੜੀਆਂ ਨਾ ਲਿਆਉਣ ਦੀ ਕੋਸ਼ਿਸ਼ ਕਰਦੀ ਹਾਂ, ਜਿਹੜੀਆਂ ਤੁਸੀਂ ਆਸਾਨੀ ਨਾਲ ਬਣਾ ਲਓ। ਇਜਾਜ਼ਤ।